ਬਿਸਮਿल्लाहिर्रहमानिर्रहीम ਤੇ अस्सलाम वालेकुम। 14 ਅਗਸਤ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਰਾਤ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਹੈ ਨੰਗੇ ਪਿੰਡੇ। ਪਿੰਡੇ ਦਾ ਮਤਲਬ ਜੁੱਸਾ, ਜਿਸਮ। ਨੰਗੇ ਪਿੰਡੇ ਤੇ ਗਰਮਾ ਗਰਮ ਤਮਗੇ। ਹਾਂਜੀ, ਇਹ ਤੁਹਾਨੂੰ ਪਤਾ ਹੈ ਕਿ ਥੁੱਕ ਦੇ ਹਿਸਾਬ ਨਾਲ, ਮਾਜ਼ਰਤ ਥੁੱਕ ਕਹਿ ਦਿੱਤਾ, ਥੋਕ ਦੇ ਹਿਸਾਬ ਨਾਲ। ਥੋਕ ਹੁੰਦਾ ਹੈ ਹੋਲਸੇਲ, ਬਲਕ, ਅਤੇ ਥੋਕ ਦੇ ਹਿਸਾਬ ਦੇ ਨਾਲ ਤਮਗੇ ਲੱਭੇ ਨੇ ਜੀ। ਬੰਦਾ ਉਹਨਾਂ ਛੱਡਿਆ ਕੋਈ ਨਹੀਂ ਹੈ। ਜਿਹੜਾ ਉਹਨਾਂ ਦੇ ਕਾਬੂ ਆਇਆ ਉਹਨਾਂ ਤਮਗਾ ਦਿੱਤੀ ਗਏ ਨੇ। ਮਤਲਬ ਜਿਹੜਾ ਲਾਗੋਂ ਦੀ ਲੰਘਣ ਡਿਆ ਸੀ ਉਹਨੂੰ ਵੀ ਤਮਗਾ, ਜਿਹੜਾ ਕੋਈ ਬੋਲਿਆ ਉਹ ਵੀ ਤਮਗਾ, ਜਿਹਨੇ ਰਜ਼ਾਈ 'ਚੋਂ ਮੂੰਹ ਬਾਹਰ ਕੱਢਿਆ ਉਹਨੂੰ ਵੀ ਤਮਗਾ, ਜਿਹਨੇ ਕੋਈ ਗੱਲ ਕੀਤੀ ਉਹਨੂੰ ਵੀ ਤਮਗਾ, ਜਿਹਨੇ ਗਾਲ ਕੱਢੀ ਉਹਨੂੰ ਵੀ ਤਮਗਾ, ਜਿਹਨੇ ਕੁਝ ਵੀ ਨਹੀਂ ਕਿਹਾ ਉਹਨੂੰ ਵੀ ਤਮਗਾ। ਮਤਲਬ ਬੰਦਾ ਛੱਡਿਆ ਕੋਈ ਨਹੀਂ ਇਸ ਵਾਰੀ। ਹਾਫਿਜ਼ ਸਾਹਿਬ ਨੇ ਕਿਹਾ ਲਾਈਨਾਂ ਲਾ ਦਿਓ ਤਮਗਿਆਂ ਦੀਆਂ, ਕਿਉਂਕਿ ਹਾਫਿਜ਼ ਸਾਹਿਬ ਰਾਜ਼ੀ ਸਨ। ਉਹਨਾਂ ਨੇ ਤਮਗੇ ਤੇ ਤਮਗਾ ਠੋਕਿਆ। ਹੁਣ ਲਿਸਟ ਤੁਹਾਨੂੰ ਪਤਾ ਲੱਗ ਹੀ ਗਈ ਹੈ ਤਮਗਿਆਂ ਦੀ, ਉਸ ਪਾਸੇ ਤੇ ਅਸੀਂ ਨਹੀਂ ਜਾਣਾ, ਲੇਕਿਨ ਇੱਕ ਅੱਧੀ ਕੋਈ ਗੱਲਾਂ ਰਹਿ ਗਈਆਂ ਸਨ ਉਹ ਤੁਹਾਨੂੰ ਦੱਸ ਦਿੰਦੇ। ਇੱਕ ਤਾਂ ਫੀਲਡ ਮਾਰਸ਼ਲ ਸਾਹਿਬ ਨੂੰ ਆਪ ਕੋਈ ਨਿਸ਼ਾਨੇ ਇਮਤਿਆਜ਼ ਮਿਲਟਰੀ ਹਿਲਾਲੇ ਜੁਰਤ ਉਹਨਾਂ ਨੂੰ ਲੱਭਿਆ ਅਤੇ ਉਹਨਾਂ ਨੂੰ ਮੇਰੇ ਖਿਆਲ 2 ਤਮਗੇ ਦਿੱਤੇ ਨੇ, ਸ਼ਾਇਦ ਇਹ 2 ਲਿਖੇ ਨੇ, ਨਾ ਹੁਣ ਮੈਨੂੰ ਨਹੀਂ ਪਤਾ ਹੈ। ਅਤੇ ਹਿਲਾਲੇ ਜੁਰਤ ਹੋਣਾ ਚਾਹੀਦਾ ਸੀ, ਲੇਕਿਨ ਨਾਲ ਨਿਸ਼ਾਨੇ ਇਮਤਿਆਜ਼ ਵੀ ਹੈ ਅਤੇ ਸ਼ਾਇਦ 2 ਨੇ। ਜਿਹੜੇ ਸਾਡੇ ਹੈ ਨੇ ਇਸਾਕ ਡਾਰ ਸਾਹਿਬ, ਉਹਨਾਂ ਨੂੰ ਜਿਹੜਾ ਤਮਗਾ ਦਿੱਤਾ ਉਹ ਵਾਜੇ ਵਜਾਉਣ ਵਾਲਿਆਂ ਨੂੰ ਜਿਹੜਾ ਤਮਗਾ ਦਿੰਦੇ ਨੇ ਉਹ ਹੈ ਜਿਹੜਾ ਸੈਸ਼ ਜੀ ਪਾ ਕੇ ਵਾਹਵਾ ਇੰਝ ਹੀ ਲੱਗਦਾ ਵੀ ਮੇਨ ਬੈਂਡ ਮਾਸਟਰ ਉਹ ਹੀ ਨੇ। ਅਤੇ ਬਿਲਾਵਲ ਸਾਹਿਬ ਦੀ ਵੀ ਇੱਕ ਤਸਵੀਰ ਜਿਹੜੀ ਹੈ ਉਹ ਵਾਇਰਲ ਹੋਈ ਹੈ। ਆਪਣੀ ਛੋਟੀ ਭੈਣ ਆਸਫਾ ਭੁੱਟੋ ਸਾਹਿਬਾ ਦੇ ਨਾਲ ਖਲੋਤੇ ਨੇ ਅਤੇ ਖਲੋ ਕੇ ਅਤੇ ਨਾਲ ਉਹਨਾਂ ਨੇ ਵੀ ਉਹ ਛੋਟਾ ਬਾਜੇ ਵਾਲਾ ਬਣੇ ਨੇ, ਉਹ ਵੀ ਜ਼ਾਹਿਰ ਹੈ ਉਹਨਾਂ ਨੇ ਵੀ ਉਹ ਸੈਸ਼ ਪਾਈ ਹੈ ਅਤੇ ਤਮਗਾ ਉਹਨਾਂ ਵੀ ਠੋਕਿਆ। ਅੱਛਾ, ਲੋਕਾਂ ਨੇ ਬੜਿਆਂ ਨੇ ਉਹਨਾਂ ਦਾ ਮਜ਼ਾਕ ਉਡਾਇਆ। ਲੋਕੀ ਤਾਂ ਫਿਰ ਤੁਹਾਨੂੰ ਪਤਾ ਲੋਕਾਂ ਦਾ ਕੰਮ ਹੈ। ਜ਼ਮਾਨਾ ਜੋ ਹੋਇਆ ਉਹਨਾਂ ਆਖਿਆ ਜੀ ਬਿਲਾਵਲ ਸਾਹਿਬ ਨੇ ਹੋਰ ਤਾਂ ਕੋਈ ਕਾਰਨਾਮਾ ਨਹੀਂ ਕੀਤਾ, ਵਜ਼ਨ ਘੱਟ ਕਰ ਲਿਆ। ਅੱਛਾ, ਵਜ਼ਨ ਵੀ ਲੋਕੀ ਆਂਦੇ ਨੇ, ਮੈਂ ਨਹੀਂ ਆਂਦਾ। ਲੋਕੀ ਆਂਦੇ ਨੇ ਵੀ ਬਈ ਟੀਕੇ ਲਾ ਕੇ ਵਜ਼ਨ ਘੱਟ ਕੀਤਾ। ਅੱਛਾ ਬਈ, ਅਗਰ ਟੀਕੇ ਲਾ ਕੇ ਵੀ ਕੀਤਾ ਹੈ, ਮੈਨੂੰ ਤਾਂ ਨਹੀਂ ਪਤਾ ਕੀਤਾ ਹੈ ਕਿ ਨਹੀਂ, ਪਰ ਜੇ ਟੀਕੇ ਲਾ ਕੇ ਵੀ ਕੀਤਾ ਹੈ ਤਾਂ ਮੈਨੂੰ ਦੱਸੋ ਵੀ ਕਿਹੜਾ ਮਾੜਾ ਕੰਮ ਕੀਤਾ, ਵਜ਼ਨ ਹੀ ਘੱਟ ਕੀਤਾ ਹੈ। ਮੈਂ ਬੰਦਿਆਂ ਨੂੰ ਆਖਿਆ ਉਂਝ ਵੀ ਹੋ ਸਕਦਾ। ਕਿਉਂਕਿ ਬਿਲਾਵਲ ਸਾਹਿਬ ਕੋਲੋਂ ਕਿਸੇ ਨੇ ਪੁੱਛਿਆ ਵੀ ਜੀ ਤੁਸੀਂ ਵਜ਼ਨ ਕਿਸ ਤਰ੍ਹਾਂ ਘੱਟ ਕੀਤਾ। ਉਹਨਾਂ ਆਖਿਆ ਹੈ ਕਿ ਜੀ ਤੁਸੀਂ ਰੋਟੀ ਚੰਗੀ ਖਾਓ ਅਤੇ ਵਰਜ਼ਿਸ਼ ਕਰੋ ਅਤੇ ਤੁਹਾਡਾ ਵਜ਼ਨ ਘੱਟ ਹੋ ਜਾਏਗਾ। ਅਤੇ ਉਹ ਮੈਂ ਬੰਦੇ ਨੂੰ ਆਖਿਆ ਕਿ ਯਾਰ ਤੁਹਾਨੂੰ ਕਿਉਂ ਨਹੀਂ ਯਕੀਨ ਆਉਂਦਾ ਕਿ ਬਿਲਾਵਲ ਸਾਹਿਬ ਨੇ ਜਿਹੜਾ ਵਜ਼ਨ ਹੈ ਉਹ ਟੀਕਿਆਂ ਤੋਂ ਬਗੈਰ ਇਸ ਗੱਲ ਨਾਲ ਘੱਟ ਕੀਤਾ ਹੈ। ਤੁਸੀਂ ਕਿਉਂ ਆਂਦੇ ਹੋ ਕਿ ਇਹ ਉਹਨਾਂ ਨੇ ਟੀਕੇ ਲਾ ਕੇ ਕੀਤਾ। ਉਹਨਾਂ ਕਿਹਾ ਵੀ ਏਡਾ ਇਹਨਾਂ ਨੂੰ ਖਾਣ 'ਤੇ ਕੰਟਰੋਲ ਹੁੰਦਾ ਔਰ ਐਕਸਰਸਾਈਜ਼ ਕਰਨ ਵਾਲੇ ਹੁੰਦੇ ਅਤੇ ਕੋਈ 35 ਸਾਲਾਂ ਦੇ ਹੋ ਗਏ ਨੇ, ਇਹ ਪਹਿਲਾਂ ਨਾ ਕਰ ਲੈਂਦੇ। ਇਹਨਾਂ ਨੂੰ 35 ਸਾਲਾਂ ਚੇਤੇ ਆਇਆ ਵੀ ਇਹਨਾਂ ਰੋਟੀ 'ਤੇ ਵੀ ਕੰਟਰੋਲ ਕਰਨਾ। ਇਹ ਜੋ ਉਹਨਾਂ ਸਾਹਿਬ ਨੇ ਕਿਹਾ ਮੈਂ ਨਹੀਂ ਕਹਿ ਸਕਦਾ, ਮੈਂ ਤਾਂ ਇਹੋ ਜਿਹੀ ਤੋਹੀਨ ਨਹੀਂ ਕਰ ਸਕਦਾ। ਉਹਨਾਂ ਕਿਹਾ ਖਲ ਵਾਲੀ ਗੁੱਥੀ ਤਰ੍ਹਾਂ ਇਹਨਾਂ ਦੇ ਸਾਰੇ ਪੱਲੇ ਛੱਲੇ ਹਰ ਪਾਸਿਓਂ ਬਾਹਰ ਨਿਕਲ ਡਏ ਸਣੇ ਅਤੇ ਇਹਨਾਂ ਨੇ ਆਪਣੀ ਜਿਹੜੀ ਹੈ ਨਾ ਉਹ ਹਾਲਤ ਮਾੜੀ ਕੀਤੀ ਸੀ। ਇਹ ਉਹਨਾਂ ਦਾ ਕਹਿਣਾ ਹੈ ਇੱਕ ਸੱਜਣ ਦਾ, ਮੈਂ ਐਗਰੀ ਨਹੀਂ ਕਰਦਾ। ਮੇਰੇ ਹਿਸਾਬ ਨਾਲ ਤਾਂ ਬੜੀਆਂ ਜਿਹੜੀਆਂ ਨਾ ਉਹ ਮਾਯੂਬ ਗੱਲਾਂ ਨੇ। ਉਹਨਾਂ ਬਾਰੇ ਆਖਿਆ ਜੀ ਕਿ ਮੇਰੇ ਹਿਸਾਬ ਨਾਲ ਤਾਂ ਟੀਕੇ ਲੱਗੇ ਨੇ। ਮੈਂ ਕਿਹਾ ਜੀ ਇਹ ਤੁਹਾਡਾ ਤਾਸਰ ਹੋ ਸਕਦਾ, ਮੈਂ ਇਹਦੇ ਨਾਲ ਸਹਿਮਤ ਨਹੀਂ। ਬਹਰਹਾਲ ਅਸਲ ਗੱਲ ਤਾਂ ਬਿਲਾਵਲ ਸਾਹਿਬ ਹੀ ਦੱਸਣਗੇ ਵੀ ਇਹ ਕਿਵੇਂ ਹੋਇਆ ਕੰਮ। ਲੇਕਿਨ ਜਿਵੇਂ ਵੀ ਹੋਇਆ ਚਲੋ, ਅਗਰ ਇਹਦੇ 'ਤੇ ਵੀ ਤਮਗਾ ਲੱਭਿਆ ਤਾਂ ਕੋਈ ਮਾੜੀ ਗੱਲ ਨਹੀਂ। ਵੈਸੇ ਗੱਲ ਠੀਕ ਹੈ, ਬਿਲਾਵਲ ਸਾਹਿਬ ਨੂੰ ਵੀ ਨਹੀਂ ਪਤਾ ਹੋਣਾ ਵੀ ਹੋਰ ਮੈਂ ਕੀ ਕੀਤਾ ਹੈ। ਜ਼ਿਆਦਾ ਤੋਂ ਜ਼ਿਆਦਾ ਇਹੀ ਕੰਮ ਕੀਤਾ ਇੱਕ, ਮੇਰਾ ਖਿਆਲ ਹੋਰ ਤਾਂ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ। ਅੱਛਾ ਜੀ, ਉਸ ਤੋਂ ਬਾਅਦ IG ਪੁਲਿਸ ਨੂੰ ਤਮਗਾ ਨਹੀਂ ਦਿੱਤਾ। ਉਹਨਾਂ ਦਾ ਨਾਂ ਹੈ ਸੀ ਲਿਸਟ ਦੇ ਵਿੱਚ, ਕਿਸੇ ਨੇ ਆਖਿਆ ਬਾਅਦ 'ਚ ਕਿਸੇ ਨੇ ਕੱਢ ਦਿੱਤਾ। ਇਹ ਸਾਡੀ ਸਮਝ ਤੋਂ ਬਾਹਰ ਹੈ ਵੀ ਉਹਨਾਂ ਨੂੰ ਤਮਗਾ ਇਹਨਾਂ ਨੇ ਕਿਉਂ ਨਹੀਂ ਦਿੱਤਾ। ਦੂਸਰੇ ਪਾਸੇ ਇਹਨਾਂ ਨੇ ਮਿਲਟਰੀ ਦੇ ਬੜੇ ਸਾਰੇ ਦੋਸਤਾਂ ਨੂੰ ਤਮਗੇ ਦਿੱਤੇ ਨੇ। ਹਾਂਜੀ, ਜਨਰਲ ਸਾਇਰ ਸ਼ਮਸ਼ਾਦ ਸਾਹਿਬ ਨੂੰ ਨਿਸ਼ਾਨ ਇਮਤਿਆਜ਼ ਮਿਲਟਰੀ ਦਿੱਤਾ ਹੈ। ਅੱਛਾ, ਲੈਫਟੀਨੈਂਟ ਜਨਰਲ ਮੁਹੰਮਦ ਆਸਿਮ ਮਲਿਕ, ਉਹਨਾਂ ਨੂੰ DG ISI ਨੇ ਉਹਨਾਂ ਨੂੰ ਸਤਾਰਾ ਬਸਾਲਤ ਦਿੱਤਾ ਹੈ। ਮੇਜਰ ਜਨਰਲ ਵਾਜਿਦ ਅਜ਼ੀਜ਼ DG MI ਉਹਨਾਂ ਨੂੰ ਹਿਲਾਲੇ ਇਮਤਿਆਜ਼ ਮਿਲਟਰੀ ਦਿੱਤਾ ਹੈ। ਡਾਕਟਰ ਫਵਾਦ ਅਸਦੁੱਲਾ DG ਇੰਟੈਲੀਜੈਂਸ ਬਿਊਰੋ IB ਉਹਨਾਂ ਨੂੰ ਸਤਾਰਾ ਸ਼ੁਜਾਤ ਤਮਗਾ ਸ਼ੁਜਾਤ ਦਿੱਤਾ ਹੈ। ਅੱਛਾ ਜੀ, ਮੇਜਰ ਜਨਰਲ ਕਾਸ਼ਿਫ ਅਬਦੁੱਲਾ ਪਾਕ ਫੌਜ ਤਮਗਾ ਬਸਾਲਤ ਦਿੱਤਾ ਹੈ। ਏਅਰ ਵਾਈਸ ਮਾਰਸ਼ਲ ਮੁਹੰਮਦ ਔਰੰਗਜ਼ੇਬ ਪਾਕ ਫਜ਼ਾਈਆ ਤਮਗਾ ਬਸਾਲਤ ਦਿੱਤਾ ਹੈ। ਅਤੇ ਨਾਲ ਜਿਹੜੇ 8 ਪਾਇਲਟ ਸਨ ਜਿਨ੍ਹਾਂ ਨੇ ਅਸਲ ਕੰਮ ਪਾਇਆ ਸੀ ਉਹਨਾਂ ਨੂੰ ਵੀ ਤਮਗੇ ਦਿੱਤੇ ਨੇ। ਅੱਛਾ, ਇਹਦੇ ਵਿੱਚ ਇੱਕ ਸਾਡਾ ਬੰਦਾ ਰਹਿ ਗਿਆ। ਅਗਰ ਉਹਨੂੰ ਤਮਗਾ ਦੇ ਦਿੰਦੇ ਤਾਂ ਮਾੜੀ ਗੱਲ ਨਹੀਂ ਸੀ। ਉਹ ਬੰਦਾ ਰਹਿ ਗਿਆ, ਮੇਰੀ ਸਮਝ ਤੋਂ ਬਾਹਰ ਹੈ। ਹਾਲਾਂਕਿ ਸਭ ਤੋਂ ਤਗੜਾ ਅਤੇ ਭਾਰਾ ਤਮਗਾ ਉਹਦਾ ਹੀ ਬਣਦਾ ਸੀ। ਉਹ ਸਾਡੇ ਭਾ ਕੈਪਟਨ ਸਫਦਰ ਨੇ, ਉਹਨਾਂ ਨੂੰ ਕੋਈ ਤਮਗਾ ਨਹੀਂ ਦਿੱਤਾ। ਹਾਲਾਂ ਪਿਛਲੇ ਦਿਨ ਨਵਾਜ਼ ਸ਼ਰੀਫ ਸਾਹਿਬ ਨੇ ਉਹਨਾਂ ਨੂੰ ਸੱਦ ਕੇ ਦੁਬਾਰਾ ਉਹਨਾਂ ਨੂੰ, ਜਿਵੇਂ ਬਿਸਤਰਿਆਂ ਨੂੰ ਧੁੱਪ ਛੁੱਪ ਲਵਾਈ ਦੀ ਹੈ ਅਤੇ ਕੈਪਟਨ ਸਾਹਿਬ ਨੂੰ ਧੁੱਪ ਛੁੱਪ ਲਵਾਈ ਹੈ, ਦੁਬਾਰਾ ਸੱਦਿਆ ਹੈ, ਲੇਕਿਨ ਉਹਨਾਂ ਨੂੰ ਕਿਸੇ ਬੰਦੇ ਨੇ ਤਮਗਾ ਦਿੱਤਾ ਨਹੀਂ। ਇਹ ਬਹਰਹਾਲ ਮੇਰੇ ਵਾਸਤੇ ਤਾਂ ਬੜੀ ਸੰਜੀਦਾ ਔਰ ਪਰੇਸ਼ਾਨੀ ਦੀ ਗੱਲ ਹੈ, ਕਿਉਂਕਿ ਜਿਹੋ ਜਿਹੀ ਉਹਨਾਂ ਨੂੰ ਇਹ ਤਮਗਾ ਸ਼ੁਜਾਤ ਵੀ ਉਹਨਾਂ ਦਾ ਬਣਦਾ ਹੈ, ਤਮਗਾ ਬਸਾਲਤ ਵੀ ਬਣਦਾ ਹੈ। ਮੈਂ ਤਮਗਿਆਂ ਦਾ ਹਿਸਾਬ ਲਾ ਰਿਹਾ ਹਿਲਾਲੇ ਜੁਰਤ ਤੇ ਉਹਨਾਂ ਦਾ ਪੂਰਾ ਬਣਦਾ ਹੈ। ਜਿੱਡੀ ਜੁਰਤ ਨਾਲ ਉਹਨਾਂ ਨੇ ਇਹ ਜ਼ਿੰਦਗੀ ਕੱਟੀ ਹੈ,
ਜਿਹੜੀ ਉਹਨਾਂ ਦੇ ਉੱਤੇ ਰੱਬ ਨੇ ਮੁਸੀਬਤ ਪਾਈ ਸੀ ਉਹਨੂੰ ਜਿਸ ਡਿਗਨੀਫਾਈਡ ਤਰੀਕੇ ਨਾਲ ਉਹ ਪੂਰੀ ਕਰ ਗਏ ਨੇ, ਉਹਨਾਂ ਦਾ ਇੱਕ ਨਹੀਂ ਕਈ ਤਮਗੇ ਬਣਦੇ ਨੇ ਉਹਨਾਂ ਦੇ। ਤੇ ਇਹ ਮੈਂ ਐਲਾਨ ਕਰਦਾ ਤੁਹਾਨੂੰ ਵੀ ਇਹ ਉਹਨਾਂ ਦੇ ਕੰਮਾਂ ਦੇ ਉੱਤੇ ਮੈਂ ਕਮ ਅਜ਼ ਕਮ ਅਗਰ ਸਾਡੀ ਹਕੂਮਤ ਆਈ ਤੇ ਮੈਂ ਇਹ ਜਿਹੜੇ ਉਹਨਾਂ ਨੇ ਕੰਮ ਕੀਤੇ ਨੇ ਇਹਨਾਂ ਦੇ ਉੱਤੇ ਕੈਪਟਨ ਸਫਦਰ ਸਾਹਿਬ ਦੇ ਤਮਗੇ ਵਾਸਤੇ ਸਿਫਾਰਿਸ਼ ਜ਼ਰੂਰ ਕਰਾਂਗਾ। ਮੈਂ ਕਿਹੜਾ ਵਜ਼ੀਰ ਆਜ਼ਮ ਹੋਣਾ ਵੀ ਮੈਂ ਦੇਣੇ ਨੇ ਤਮਗੇ, ਜਿਹੜਾ ਉਸ ਵੇਲੇ ਖਾਨ ਸਾਹਿਬ ਹੋਣਗੇ ਵਜ਼ੀਰ ਆਜ਼ਮ, ਜ਼ਾਹਿਰ ਹੈ ਉਹਨਾਂ ਦੀ ਮਰਜ਼ੀ ਕਿ ਉਹ ਤਮਗਾ ਦਿੰਦੇ ਨੇ ਕਿ ਨਹੀਂ ਦਿੰਦੇ। ਮੈਂ ਬਹਰਹਾਲ ਉਹਨਾਂ ਨੂੰ ਰਿਕੁਐਸਟ ਜ਼ਰੂਰ ਜ਼ਾਤੀ ਅਸੀਂ ਅੱਜ ਕਰਾਂਗਾ ਜੀ ਕਿ ਬੜਾ ਔਖਾ ਪੈਂਡਾ ਪਟਿਆ ਭਾ ਸਾਹਿਬ ਨੇ, ਇਹਨਾਂ ਦਾ ਤਮਗਾ ਜ਼ਰੂਰ ਬਣਦਾ। ਅੱਛਾ, ਫਿਰ ਚਾਹਤ ਫਤਿਹ ਅਲੀ ਖਾਨ ਸਾਹਿਬ ਦਾ ਤਮਗਾ ਰਹਿ ਗਿਆ, ਉਹਨਾਂ ਵੀ ਇਤਰਾਜ਼ ਕੀਤਾ। ਉਹਨਾਂ ਕਿਹਾ ਜੀ ਮੇਰੇ ਵਰਗੇ ਦੂਜੇ ਬੰਦਿਆਂ ਬੇਸੁਰਿਆਂ ਨੂੰ ਵੀ ਦਿੱਤਾ ਹੈ ਸਾਰਿਆਂ ਨੂੰ, ਤੇ ਮੈਨੂੰ ਵੀ ਦੇ ਦੇਣਾ ਸੀ, ਮੇਰਾ ਵੀ ਬਣਦਾ ਉਸ ਹਿਸਾਬ ਨਾਲ। ਹੁਣ ਇਹ ਮੇਰਾ ਖਿਆਲ ਇੱਕ ਸਪੈਸ਼ਲ ਕੈਟਾਗਰੀ ਵੀ ਇਹਨਾਂ ਨੂੰ ਤਮਗਿਆਂ ਦੀ ਕੱਢਣੀ ਪੈਣੀ ਹੈ। ਇਹ ਜਿਹੋ ਜਿਹੇ ਸਲੀਮ ਸਾਫੀ ਨੂੰ ਦੇ ਛੱਡਿਆ, ਲੌਂਡੇ ਲਪਾੜੇ ਨੂੰ ਦੇ ਛੱਡਿਆ, ਇਹ ਜਿਹੋ ਜਿਹੇ ਤਮਗੇ ਦਿੱਤੇ ਨੇ ਸਾਰੇ, ਤੇ ਉਹਨਾਂ ਨੂੰ ਆਪ ਵੀ ਨਹੀਂ ਪਤਾ। ਅੱਛਾ, ਇਹ ਕਿਹੜਾ ਪਹਿਲੀ ਵਾਰੀ ਦਿੱਤੇ ਨੇ, ਪਿਛਲੀ ਵਾਰੀ ਵੀ ਉਹ ਤੁਹਾਨੂੰ ਯਾਦ ਨਹੀਂ, ਉਹ ਸੋਹਰਵਰਦੀ ਸਾਹਿਬ ਨੂੰ, ਦੂਜਿਆਂ ਨੂੰ ਮੈਂ ਉਦੋਂ ਵੀ ਆਖਿਆ ਸੀ ਵੀ ਇਹਨਾਂ ਨੂੰ ਤਮਗੇ ਨਾ ਦਿਓ, ਇਹਨਾਂ ਦੇ ਸਿਰ ਤੇ ਦੇਗਾਂ ਚੁਕਾਓ, ਪਰਾਤਾਂ ਚੁਕਾਓ। ਇਹ ਤਮਗਿਆਂ ਵਾਲੇ ਨਹੀਂ, ਪਰਾਤਾਂ ਵਾਲੇ ਨੇ। ਇਹਨਾਂ ਨੂੰ ਇੱਕ ਪਰਾਤ ਦੇ ਦਿਓ ਤਾਂ ਕਿ ਮੇਰਾ ਮਤਲਬ ਹੈ ਕਿ ਲਿਫਾਫੇ ਇਕੱਠੇ ਕਰਦੇ ਨੇ ਪਾਉਣ ਦੇ ਕੰਮ ਆਏਗਾ। ਲੇਕਿਨ ਬਾਹਰ ਲੰਮਾ ਚੌੜਾ ਕੰਮ ਸੀ ਜੀ, ਤਮਗੇ ਤੇ ਤਮਗਾ ਸੀ। ਅੱਛਾ, ਜਵੇਦ ਚੌਧਰੀ ਸਾਹਿਬ ਨੂੰ ਤਮਗਾ ਮਿਲਿਆ, ਉਹਦੇ ਤੇ ਹੁਣ ਮੀਮਾਂ ਚੱਲ ਰਹੀਆਂ ਨੇ ਬੜੀਆਂ। ਉਹ ਪਤਾ ਕਰਵਾਇਆ ਅਸੀਂ ਵੀ ਕਾਹਦਾ ਦਿੱਤਾ, ਸਹਾਫਤ ਤੇ ਅੱਜ ਕੱਲ੍ਹ ਉਹਨਾਂ ਦੀ ਹਲਕੀ ਫੁਲਕੀ ਚੱਲ ਰਹੀ ਹੈ। ਉਹ ਪਤਾ ਲੱਗਾ ਵੀ ਉਹਨਾਂ ਨੇ ਪੂਰੀ ਦੁਨੀਆ 'ਚ ਪਾਕਿਸਤਾਨੀ ਸਾਂਡੇ ਦਾ ਤੇਲ ਇੰਟਰੋਡਿਊਸ ਕਰਵਾਇਆ ਹੈ, ਔਰ ਉਹ ਉਹਨਾਂ ਨੇ ਕੁਝ ਅਹਿਮ ਸ਼ਖਸੀਅਤ ਨੂੰ ਵੀ ਦੱਸਿਆ ਹੈ ਕਿ ਉਹਦੇ ਕੀ ਫਵਾਇਦ ਨੇ, ਤੇ ਉਸ ਤੋਂ ਬਾਅਦ ਉਹਨਾਂ ਦੇ ਤਮਗੇ ਦਾ ਫੈਸਲਾ ਹੋਇਆ। ਤੇ ਉਹ ਮੇਰਾ ਖਿਆਲ ਹੈ ਕਿ ਇਹ ਸਾਂਡੇ ਦੇ ਤੇਲ ਵਗੈਰਾ ਨੂੰ ਹੁਣ ਇਹ ਸੋਚਣਗੇ, ਕੋਸ਼ਿਸ਼ ਕਰਨਗੇ ਵੀ ਆਉਣ ਵਾਲੇ ਵਕਤ ਦੇ ਵਿੱਚ ਇਹਨੂੰ ਪੂਰੀ ਦੁਨੀਆ ਦੇ ਵਿੱਚ ਲੈ ਕੇ ਜਾਇਆ ਜਾਏ, ਫੈਲਾਇਆ ਜਾਏ, ਤੇ ਤਾਂ ਕਿ ਜਿਹੜਾ ਮਾਮਲਾ ਹੈ ਉਹ ਪਾਕਿਸਤਾਨ ਲਈ ਇੱਕ ਐਕਸਪੋਰਟ ਦਾ ਵੀ ਬਾਇਸ ਬਣੇ ਔਰ ਇੱਜ਼ਤ ਇਹਤਰਾਮ ਦਾ ਵੀ ਬਾਇਸ ਬਣੇ। ਕਿਉਂਕਿ ਜਵੇਦ ਚੌਧਰੀ ਸਾਹਿਬ ਤੁਹਾਨੂੰ ਪਤਾ ਜਦੋਂ ਦੇ ਜੰਮੇ ਨੇ ਉਹ ਪਾਕਿਸਤਾਨ ਵਾਸਤੇ ਤੇ ਇੱਜ਼ਤ ਇਹਤਰਾਮ ਦਾ ਹੀ ਬਾਇਸ ਹੋ ਰਹੇ ਨੇ। ਅੱਛਾ ਜੀ, ਅੱਗੋਂ ਇਹ ਇੱਕ ਵੀਡੀਓ ਵੇਖ ਲਓ ਛੋਟੀ ਜੀ। ਇਹ ਮੁੰਡੇ ਵੀ ਬੜੇ ਸ਼ੈਤਾਨ ਨੇ, ਇਹਨਾਂ ਨੇ ਇੱਕ ਵੀਡੀਓ ਬਣਾਈ ਹੈ। ਮੁੰਡੇ ਇੱਕ ਨੂੰ ਕਾਇਦ ਆਜ਼ਮ ਰਹਿਮਤੁल्लाह अलैह ਦੇ ਕੱਪੜੇ ਪਵਾਏ ਨੇ। ਤੁਹਾਨੂੰ ਇਹ ਤਾਂ ਪਤਾ ਹੀ ਵੀ ਕਾਇਦ ਆਜ਼ਮ ਸਾਹਿਬ ਨੂੰ ਤਾਂ ਉਹਨਾਂ ਤਸਵੀਰਾਂ 'ਚੋਂ ਕੱਢ ਦਿੱਤਾ ਹੈ, ਐਡਵਰਟਾਈਜ਼ਿੰਗ 'ਚੋਂ ਕੱਢ ਦਿੱਤਾ ਹੈ, ਹਰ ਥਾਂ ਤੋਂ ਕੱਢ ਦਿੱਤਾ ਹੈ। ਬਲਕਿ ਉਲਟਾ ਉਹਨਾਂ ਦੇ ਮਜ਼ਾਰ ਦੇ ਉੱਤੇ ਜਾ ਕੇ ਉੱਥੇ ਲੇਜ਼ਰ ਲਾਈਟ ਸ਼ੋਅ ਕਰਨ ਡਏ ਨੇ, ਤੇ ਕਾਇਦ ਆਜ਼ਮ ਸਾਹਿਬ ਦਾ ਤੇ ਉਹਨਾਂ ਨੇ ਕੰਮ ਪੂਰਾ ਕਰ ਲਿਆ। ਲੇਕਿਨ ਦੂਜਰੇ ਪਾਸੇ ਜਿਹੜਾ ਮਸਲਾ ਖਰਾਬ ਹੋਇਆ ਉਹ ਇਹ ਹੋਇਆ ਵੀ ਇਹ ਹੁਣ ਬੱਚੇ ਜਿਹੜੇ ਨੇ ਮੀਮਾਂ ਬਣਾਉਂਦੇ ਨੇ ਨਹੀਂ ਹਟਦੇ। ਉਹਨਾਂ ਨੇ ਕਾਇਦ ਆਜ਼ਮ ਸਾਹਿਬ ਦੇ ਕੱਪੜੇ ਪਵਾਏ ਨੇ, ਕਿਸੇ ਨੂੰ ਤੁਸੀਂ ਵੀਗੋ ਡਾਲਾ ਘੱਲ ਕੇ ਤੇ ਉਹਨੂੰ ਚੁੱਕ ਲਿਆ। ਹੁਣ ਇੱਥੋਂ ਤੁਸੀਂ ਆਪ ਹਿਸਾਬ ਲਾ ਲਓ ਕਿ ਮਾਮਲਾਤ ਬੱਚੇ ਜਿਹੜੇ ਅੱਜ ਕੱਲ੍ਹ ਦੇ ਕਿੱਡੇ ਸ਼ੈਤਾਨ ਨੇ, ਤੇ ਉਹਨਾਂ ਨੂੰ ਹਰ ਚੀਜ਼ ਦੇ ਵਿੱਚੋਂ ਸ਼ੈਤਾਨੀ ਜਿਹੜੀ ਉਹ ਲੱਭਦੀ ਹੈ। ਅੱਛਾ, ਇਹਦੇ 'ਚ ਇੱਕ ਹੋਰ ਇੰਪੋਰਟੈਂਟ ਗੱਲ ਹੈ ਜਿਹੜੀ ਤੁਹਾਡੇ ਨਾਲ ਕਰਨੀ ਮੈਂ ਭੁੱਲ ਗਿਆ। ਇਹਦੇ 'ਚ ਅੰਸਾਰ ਅਬਾਸੀ ਸਾਹਿਬ ਨੇ ਇਹ ਮਾਰਕਾ ਹੱਕ ਦਾ ਅਵਾਰਡ ਲੈਣ ਤੋਂ ਇਨਕਾਰ ਕਰ ਦਿੱਤਾ। ਹੁਣ ਅੰਸਾਰ ਅਬਾਸੀ ਸਾਹਿਬ ਕੋਈ ਇਹਨਾਂ ਤੋਂ ਐਡੇ ਭੈੜੇ ਤੇ ਨਹੀਂ ਸੀ, ਬਸ ਸਲੀਮ ਸਾਫੀ ਸਾਹਿਬ ਹੋਏ, ਲੌਂਡਾ ਲਪਾੜਾ ਜੀ ਹੋਏ, ਇਹ ਸਾਰੇ ਮੇਰਾ ਮਤਲਬ ਹੈ ਕਿ ਬਰਾਬਰ ਦਾ ਹੀ ਕੰਮ ਹੈ ਨਾ। ਅੰਸਾਰ ਅਬਾਸੀ ਸਾਹਿਬ ਸਾਰੇ ਬਰਾਬਰ ਦਾ ਹੀ ਕੰਮ ਹੈ, ਤੇ ਫਿਰ ਉਹਨਾਂ ਨੇ ਤਮਗਾ ਕਿਉਂ ਨਹੀਂ ਲਿਆ? ਉਹ ਬੰਦਾ ਸਿਆਣਾ ਹੈ, ਉਹਨੂੰ ਪਤਾ ਹੈ ਕਿ ਬਈ ਮੈਂ ਤਾਂ ਪਹਿਲਾਂ ਹੀ ਸਰਟੀਫਾਈਡ ਟਾਊਟ ਹਾਂ, ਉੱਤੋਂ ਮੈਂ ਤਮਗਾ ਲਾ ਕੇ ਫਿਰਾਂਗਾ ਤੇ ਦੁਨੀਆ ਤੇ ਬੱਚੇ ਵੀ ਦੂਰੋਂ ਹੀ ਮੈਨੂੰ ਛੇੜਨਾ ਸ਼ੁਰੂ ਕਰ ਦੇਣਗੇ। ਇਹ ਦੂਜੇ ਕਮਲੇ ਨਿਕਲੇ ਨੇ, ਇਹਨਾਂ ਨੂੰ ਆਪਣਾ ਨਾਂ ਲਿਸਟ 'ਚੋਂ ਕਢਵਾ ਦੇਣਾ ਚਾਹੀਦਾ ਸੀ। ਇਹਨਾਂ ਨੇ ਲਿਸਟ ਦੇ ਵਿੱਚ ਪਵਾ ਕੇ ਤੇ ਆਪਣੇ ਆਪ ਨੂੰ ਪੂਰੀ ਜ਼ਿੰਦਗੀ ਵਾਸਤੇ ਤਮਗੇ ਵਾਲਾ ਜਿਹੜਾ ਉਹ ਹੁਣ ਘੁਆਉਣਾ ਸ਼ੁਰੂ ਕਰ ਦਿੱਤਾ। ਤੇ ਹੁਣ ਲੋਕ ਇਹਨਾਂ ਨੂੰ ਤਮਗੇ ਵਾਲਾ ਹੀ ਕਹਿਣਗੇ ਮੇਰਾ ਖਿਆਲ। ਇਹਨਾਂ ਦਾ ਜਦੋਂ ਨਾਂ ਲੈਣਗੇ ਲੌਂਡਾ ਲਪਾੜਾ ਤਮਗੇ ਵਾਲਾ, ਫਲਾਨਾ ਸਲੀਮ ਸਾਫੀ ਤਮਗੇ ਵਾਲਾ, ਤੇ ਉਹ ਤਮਗਾ ਇਹਨਾਂ ਵਾਸਤੇ ਗਾਲ ਹੀ ਬਣ ਜਾਣੀ ਹੈ। ਯਕੀਨ ਕਰੋ, ਜਿਹੜੀ ਸੂਰਤ ਹਾਲ ਜਿਸ ਤਰ੍ਹਾਂ ਇਹਨਾਂ ਨੇ ਤਮਗਾ ਦਿੱਤਾ ਹੈ ਉਹ ਹੁਣ ਇੱਕ ਸਾਦਤ ਤੋਂ, ਇੱਕ ਔਨਰ ਤੋਂ ਹਟ ਕੇ ਹੁਣ ਤੇ ਇੱਕ ਗਾਲ ਹੀ ਬਣ ਗਈ ਹੈ। ਮੈਂ ਤੁਹਾਨੂੰ ਇਹੀ ਦੱਸ ਸਕਦਾ, ਕਿਉਂਕਿ ਜਿਹੋ ਜਿਹੇ ਬੰਦਿਆਂ ਨੂੰ ਤਮਗੇ ਦੇ ਛੱਡੇ ਨੇ ਉਸ ਤੋਂ ਬਾਅਦ ਇਹਦਾ ਕੋਈ ਔਨਰ ਸ਼ੌਨਰ ਤੇ ਹੁਣ ਰਹਿ ਨਹੀਂ ਗਿਆ। ਅੱਛਾ ਜੀ, ਅੱਗੋਂ ਜੀਓ TV ਨੇ ਫਿਰ ਅਖੀਰੀ ਕਰ ਦਿੱਤੀ। ਹਾਲਾਂਕਿ ਖਬਰ ਉਹਨਾਂ ਨੇ ਦੇਣੀ ਸੀ ਫੀਲਡ ਮਾਰਸ਼ਲ ਸਾਹਿਬ ਦੀ ਕਿ ਉਹਨਾਂ ਨੂੰ ਤਮਗਾ ਲੱਭਾ, ਪਰ ਜੀਓ TV ਵਾਲੇ ਹੈ ਉਸਤਾਦ ਨੇ। ਉਹਨਾਂ ਜਿਸ ਵੇਲੇ ਚਤਰੌਲ ਕਰਨੀ ਹੋਵੇ ਬੜੀ ਭੈੜੀ ਕਰਦੇ ਨੇ। ਉਹਨਾਂ ਦੇ ਤੁਹਾਨੂੰ ਪਤਾ ਹੈ ਕਿ ਇੱਕ ਉਹਨਾਂ ਦੇ ਵੀ ਇੱਕ ਕਪਲ ਸ਼ਰਮਾ ਸਾਹਿਬ ਨੇ ਜੀਓ TV ਦੇ ਉੱਤੇ, ਬੜਾ ਵੈਸੇ ਉਹ ਚੰਗਾ ਜ਼ਹੀਨ ਆਦਮੀ ਹੈ, ਮੈਂ ਉਹਦਾ ਬੜਾ ਇਹਤਰਾਮ ਕਰਨਾ ਕਿਉਂਕਿ ਬੜਾ ਟੈਲੈਂਟਡ ਹੈ। ਤਾਬਿਸ਼ ਹਾਸ਼ਮੀ ਦੀ ਮੈਂ ਗੱਲ ਕਰਦਾ, ਬੜਾ ਜ਼ਹੀਨ ਔਰ बर वक्त जवाब देने वाला टैलेंटेड आदमी है। घट पाकिस्तान इस वेले कम अज़ कम मोइन अख्तर साहब और उन्होंने जमाने तो लोग बड़े सारे होंदे सन, लैजेंडरी मैं मोइन अख्तर साहब की गल कर रहा, लेकिन हुण इहो जे टैलेंटेड मुंडे घट ने। तो ताबिश हाशमी साहब, ये मैं कोई मजाक नहीं कर रहा, ताबिश साहब वाकई ही एक बड़े टैलेंटेड ने और मैं उन्होंने टैलेंट का एहतराम करदा। बहरहाल जियो वालियां ने उन्होंने कोलों एक छक्का मरवाया और उन्होंने फील्ड मार्शल साहब के नाल बाकी सारिਆਂ ਨੂੰ भी मुन के रख दिता। पिंडां दे विच नाई कहिंदे ना मुन के रख देंगा, उन्हें मुन के रख दिता। उन्होंने जनाब सीरीयस खबर चल रही सन कि DGISI नूं तमगा मिलिया, फील्ड मार्शल नूं मिलिया, DGMI नूं मिलिया। उन्होंने खबरनामा रखवाया, मेन न्यूज़ कास्टर हटाए तो उन्होंने ताबिश हाशमी साहब नूं लिया बिठाया। पैगाम की दिता
ਵੀ ਇਹ ਸਰਕਸ ਚੱਲਣ ਰਹੀ ਹੈ, ਇਹ ਇੱਕ ਜੋਕ ਹੋ ਰਹੀ ਹੈ, ਇੱਕ ਮਜ਼ਾਕ ਹੋ ਰਿਹਾ ਹੈ, ਤਮਗੇ ਤਾਂ ਨਹੀਂ ਹੈ, ਕੋਈ ਸੀਰੀਅਸ ਕੰਮ ਤਾਂ ਨਹੀਂ ਹੈ, ਇਹ ਹਾਸਾ ਠੱਠਾ ਮਾਹੌਲ ਹੀ ਹੈ ਤੇ ਇਹਦੀ ਖਬਰ ਵੀ ਉਸੇ ਤਰ੍ਹਾਂ ਹੀ ਕਰਦੇ ਇਸ ਕੰਮ ਤੇ ਜੀਓ ਟੀਵੀ ਦੀ ਸਤਾਇਸ਼ ਵੀ ਬਣਦੀ ਹੈ ਤੇ ਉਹਨਾਂ ਨੂੰ ਸ਼ਾਬਾਸ਼ ਵੀ ਬਣਦੀ ਹੈ ਵੀ ਉਹਨਾਂ ਨੇ ਕੀਤਾ ਕੀ। ਅਦਰਾ ਸੁਣੋ ਉਹਨਾਂ ਨੇ ਨਿਊਜ਼ ਬੁਲੇਟਿਨ ਦੇ ਵਿੱਚ ਕੀਤਾ ਕੀ। अस्सलामुअलैकुम, जियो न्यूज के साथ मैं हूं सारा इलियास और मैं हूं मुबश्शिर हाशमी। हेडलाइंस आप जान चुके हैं। आ जाए मुबश्शिर भाई, अब मेरी बारी है। सीरियस आप वाकई आ गए? मैं वाकई आ चुका हूँ, आप आ जाए, बस आ जाए। गार्ड्स इनको ले जाएं प्लीज। कैसे पढ़ेंगे? सीरियस काम मैं पढ़ लूंगा। मैं सीरियस काम आते हैं? मुझे सीरियस काम आते मुबश्शिर हैं। बुलेटिन नहीं करे, आप करें? जी जी, आज अच्छे दिन आ गए, वैसे भी ये मुश्किल लफ्ज खा जाते हैं। चलें सारा आप संभालें। जी जी जी, अरे मुबश्शिर के लेवल पे आ जाऊं। बुलेटिन स्टार्ट करें। बिल्कुल करते हैं। Please, सारा आप कीजिए। बिल्कुल सीरियस रहेंगे आप, क्योंकि ये सीरियस काम है। ख़वातीन बिल्कुल। हज़रात, अस्सलाम वालेकुम। जियो न्यूज़ के साथ मैं हूं ताबिश हाशमी। आपको बताएंगे कि भारत के खिलाफ मार्के हक में तारीखी कामयाबी और जंगी मैदान में धूल चटाने के एतराफ में सदर मुमलिकत ने फील्ड मार्शल आसिम मुनीर को हिलाल जुरत से नवाजा। ਸੁਣ ਲਿਆ ਜੀ। ਤੇ ਇਹ ਵੈਸੇ ਮੈਂ ਤਾਰੀਫ ਕਰਾਂਗਾ ਜੀਓ ਟੀਵੀ ਵਾਲਿਆਂ ਦੀ ਕਿ ਉਹਨਾਂ ਨੇ ਚੰਗਾ ਕੰਮ ਪਾਇਆ ਹੈ। ਇਹ ਹੁਣ ਕਮ ਸੇ ਕਮ ਰਿਕਾਰਡ ਜਿਹੜਾ ਉਹ ਰਹੇਗਾ ਕਿ ਉਹਨਾਂ ਨੇ ਇਸ ਤਮਗਿਆਂ ਦੇ ਉੱਤੇ ਅਗਰ ਇਹਤਜਾਜ ਨਹੀਂ ਵੀ ਕਰ ਸਕਦੇ ਸੀ ਤੇ ਕਮ ਸੇ ਕਮ ਉਹਨਾਂ ਨੇ ਚੰਗੇ ਤਰੀਕੇ ਨਾਲ ਇਹਨੂੰ ਰਜਿਸਟਰਡ ਕੀਤਾ। ਅੱਛਾ ਜੀ, ਅੱਗੋਂ ਹੁਣ ਚਲੀਏ। ਇੱਕ ਨੂਨ ਲੀਗੀ ਸਪੋਰਟਰ ਹੈ, ਉਹਨੂੰ ਬੜਾ ਹਿਰਖ ਹੋਇਆ ਕਿ ਇੱਕ ਤੇ ਭਾਸ ਹਫਤਰ ਨੂੰ ਤਮਗਾ ਨਹੀਂ ਦਿੱਤਾ, ਦੂਜਾ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਮੀਆਂ ਸਾਹਿਬ ਨੇ ਉਹ ਜੰਗ ਦਾ ਸਾਰਾ ਡਿਜ਼ਾਈਨ ਉਹਨਾਂ ਨੇ ਬਣਾਇਆ ਸੀ ਤੇ ਉਹਨਾਂ ਨੂੰ ਵੀ ਤਮਗਾ ਨਹੀਂ ਦਿੱਤਾ। ਇਹ ਵੀ ਮਾੜੀ ਗੱਲ ਕੀਤੀ। ਸਾਨੂੰ ਅਜ਼ਮਾ ਬੁਖਾਰੀ ਸਾਹਿਬਾਂ ਨੇ ਦੱਸਿਆ ਸੀ ਵੀ ਜੰਗ ਦਾ ਪੂਰਾ ਡਿਜ਼ਾਈਨ ਜਿਹੜਾ ਉਹ ਮੀਆਂ ਨਵਾਜ਼ ਸ਼ਰੀਫ ਸਾਹਿਬ ਨੇ ਬਣਾਇਆ ਸੀ ਤੇ ਉਹਨਾਂ ਨੂੰ ਤਮਗਾ ਨਹੀਂ ਦਿੱਤਾ। ਹੁਣ ਇੱਕ ਨੂਨ ਲੀਗੀ ਹੈ, ਉਹਨੂੰ ਬੜਾ ਅਫਸੋਸ ਹੋਇਆ ਤੇ ਉਹਨੇ ਫਿਰ ਆਫਰ ਦਿੱਤੀ ਹੈ ਮੀਆਂ ਸਾਹਿਬ ਨੂੰ, ਤਮਗਾ ਤਾਂ ਨਹੀਂ ਲੱਭਾ, ਉਹਨਾਂ ਨੇ ਮੀਆਂ ਸਾਹਿਬ ਨੂੰ ਤਮਗੇ ਦੀ ਬਜਾਏ ਇੱਕ ਆਫਰ ਦਿੱਤੀ ਹੈ। ਇਹ ਸੁਣ ਲਓ। मुझे पता है कि हमारी माँ कुलसूम के बाद वो बहुत उदास है, बहुत परेशान है, बीमार भी हैं, लेकिन इस मुल्क को मियाँ साहब की बहुत जरूरत है। मेरी 4 बहनें मियाँ साहब, एक का नाम कुलसूम है, जिसके साथ चाहते हैं आप आकर शादी कर लें और इस मुल्क को दोबारा संभालें। बस मेरी तो ये ऑफर है मियाँ साहब को। ਸੁਣ ਲਈ ਜੇ। ਹੁਣ ਇਹ ਅੱਗੋਂ ਮੀਆਂ ਸਾਹਿਬ ਦਾ ਕੰਮ ਹੈ, ਉਹਨਾਂ ਇਹ ਆਫਰ ਲੈਣੀ ਹੈ ਨਹੀਂ ਲੈਣੀ। ਬਹਰਹਾਲ ਇਹ ਆਫਰ ਦੇਣ ਡਿਆ। ਉੱਥੇ ਮਰੀ ਦੇ ਵਿੱਚ ਲੋਕਾਂ ਬੜਾ ਮਾੜਾ ਕੰਮ ਕੀਤਾ। ਉੱਥੇ ਮਰੀ GPO ਚੌਕ ਦੇ ਵਿੱਚ ਮੀਆਂ ਸਾਹਿਬ ਦੀ ਵੱਡੀ ਸਾਰੀ ਬੈਨਰ ਤੇ ਤਸਵੀਰ ਲੱਗੀ ਸੀ। ਲੋਕਾਂ ਲਾਲਾ ਛਿੱਤਰ ਹਰ ਸਾਈਜ਼ ਦੇ 6 ਨੰਬਰ 7 ਨੰਬਰ 8 ਨੰਬਰ 9 ਨੰਬਰ 10 11 12 ਫਿਰ ਹਰ ਤਰ੍ਹਾਂ ਦੀਆਂ ਜੁੱਤੀਆਂ ਜਨਾਬ, ਚੱਪਲੀਆਂ, ਆਪਣੀ ਖਾਨ ਚੱਪਲ, ਹਰ ਤਰ੍ਹਾਂ ਦੀ ਚੱਪਲ ਜਿਹੜੀ ਉਹ ਜਨਾਬ ਲਾ ਕੇ ਲੋਕਾਂ ਨੇ ਮਾਰੀਆਂ। ਹੁਣ ਪਤਾ ਨਹੀਂ ਉੱਥੇ ਲੋਕੀ ਕੋਈ ਥੱਲੇ ਹੁਣ ਜੀ ਕਰੇ ਤਾਂ ਉੱਥੇ ਮੀਆਂ ਸਾਹਿਬ ਬੰਦਾ ਖੜਾ ਕਰ ਦੇਣ ਵੀ ਜਿਹੜੀ ਜੁੱਤੀ ਉੱਤੋਂ ਵੱਜ ਕੇ ਥੱਲੇ ਆਏ ਉਹਨੂੰ ਦਬੋਚ ਲਈ ਤੇ ਵੇਚ ਕੇ ਤੇ ਆਪਾਂ ਬਾਅਦ ਦੇ ਵਿੱਚ ਮਰੂੰਡਾ ਲੈ ਕੇ ਖਾਵਾਂਗੇ। ਇਹ ਹੁਣ ਮੈਨੂੰ ਨਹੀਂ ਪਤਾ ਇਸ ਤਰ੍ਹਾਂ ਕੀਤਾ ਜਾਂ ਨਹੀਂ ਕੀਤਾ, ਲੇਕਿਨ ਕਰ ਸਕਦੇ ਨੇ ਮੀਆਂ ਸਾਹਿਬ, ਕਿਉਂਕਿ ਇਸ ਵੇਲੇ ਜਿੰਨੇ ਕੁ ਉਹਨਾਂ ਦੇ ਮਾਮਲਾਤ ਖਰਾਬ ਹੋਏ ਨੇ, ਨਾ ਉਹਨਾਂ ਨੂੰ ਕੋਈ ਗੱਲ ਸੁਣਦਾ ਹੈ, ਨਾ ਪੁੱਛਦਾ ਹੈ, ਨਾ ਮਸ਼ਵਰਾ ਕਰਦਾ ਹੈ, ਨਾ ਉਹਨਾਂ ਨੂੰ ਕੋਈ ਅਹੁਦਾ ਮਿਲਿਆ। ਪਹਿਲਾਂ ਟਰੈਕਟਰ ਠੀਕ ਕਰਾਉਂਦੇ ਸਨ ਉੱਥੇ ਜਾਤੀ ਉਮਰੇ ਦੇ, ਹੁਣ ਉਸ ਕੰਮ ਤੋਂ ਵੀ ਮੇਰਾ ਖਿਆਲ ਫਾਰਿਗ ਕਰ ਛੱਡਿਆ। ਤੇ ਇਹਨਾਂ ਹਾਲਾਤ ਦੇ ਵਿੱਚ ਉਹਨਾਂ ਦੇ ਕੋਲ ਕੰਮ ਤੇ ਹੋਰ ਕੋਈ ਨਹੀਂ, ਉਹਨਾਂ ਦੇ ਕੋਲ ਕੰਮ ਤੇ ਹੋਰ ਕੋਈ ਨਹੀਂ। ਤੇ ਇਸ ਲਈ ਮੈਨੂੰ ਲੱਗਦਾ ਹੈ ਵੀ ਇਹੋ ਜਿਹੀ ਅਗਰ ਉਹਨਾਂ ਨੂੰ ਪਤਾ ਲੱਗ ਜਾਏ ਨਾ ਕਿਤੇ ਵੀ ਇੱਥੇ ਲੋਕਾਂ ਨੇ ਚਿੱਤਰ ਸੁੱਟਣੇ ਨੇ, ਮੈਂ ਤੁਹਾਨੂੰ ਦੱਸਾਂ ਉਹ ਇਕੱਠਾ ਕਰਨਾ ਸ਼ੁਰੂ ਕਰ ਦੇਣਗੇ, ਕੋਈ ਇਹਦੇ ਸ਼ੱਕ ਹੀ ਨਹੀਂ। ਅੱਛਾ ਜੀ, ਇਹ ਇੱਕ ਚਾਚਾ ਜੀ ਨੇ ਸੋਸ਼ਲ ਮੀਡੀਆ ਦੇ ਉੱਤੇ ਇਹ ਕਾਇਦੇ ਆਜ਼ਮ ਸਾਹਿਬ ਦੀਆਂ ਤਸਵੀਰਾਂ ਜ਼ਾਹਿਰ ਹੈ ਅੱਜ ਕੱਲ੍ਹ ਇਹ ਹਟਾਉਣਾ ਸ਼ੁਰੂ ਹੋ ਗਏ ਨੇ ਹਰ ਥਾਂ ਤੋਂ, ਤੁਹਾਨੂੰ ਪਤਾ ਲੱਗ ਹੀ ਗਿਆ। ਇਹਨਾਂ ਨੇ ਇੱਕ ਪੈਗਾਮ ਦਿੱਤਾ ਹੈ, ਇਹ ਜ਼ਰਾ ਸੁਣ ਲਓ ਵੀ ਇਹਨਾਂ ਕੀ ਪੈਗਾਮ ਦਿੱਤਾ ਹੈ। ਇਹਨਾਂ ਆਖਿਆ ਵੀ ਇਹ ਕਾਇਦੇ ਆਜ਼ਮ ਦੀ ਝੰਡੇ 'ਤੇ ਤਸਵੀਰ ਹੈ ਤੇ ਹੁਣ ਕੀ ਕਰਨਾ। ਬਾਜੀ ਮਰੀਮ ਨੂੰ ਇਹਨਾਂ ਪੈਗਾਮ ਘੱਲਿਆ ਹੈ। ਚਾਚਾ ਵੈਸੇ ਸਿਆਣਾ, ਇਹਨੂੰ ਪਤਾ ਹੈ ਵੀ ਪੈਗਾਮ ਕਿਹੜੇ ਪਾਸਿਓਂ ਦੀ ਪਹੁੰਚਣਾ ਹੈ। ਇਹ ਸੁਣੋ। मेरी बड़ी वड्डी गुजारिश है मरियम नवाज शरीफ अगे ते मरियम सफ्तार अगे आ झंडे दे उत्ते कैदे आज़म दा फोटो लई बदे नहीं आ मौलवी इन्नी दोवें ते होवे कुत्ते बैठे हो वेखे ना इन्हां दे ते इस वेले दस्ती एक्शन लेके पर्चा कटाए इन्हां ते इन्हां ने करी CCTV वाले अगे चाड़ो ए वेखे ना कैदे आज़म दा फोटो तेरा होना चाहिदा। ਸੁਣ ਲਿਆ ਜੀ। ਉਹਨਾਂ ਆਖਿਆ ਵੀ ਝੰਡੇ ਤੇ ਕਾਇਦੇ ਆਜ਼ਮ ਦੀ ਤਸਵੀਰ ਹੈ ਤੇ ਇਹਨਾਂ ਨੂੰ ਚੁੱਕ ਲਓ, ਇਹਨਾਂ ਕਿੱਡਾ ਭੈੜਾ ਕੰਮ ਕੀਤਾ, ਕਿਉਂਕਿ ਅੱਜ ਕੱਲ੍ਹ ਤੇ ਰਿਵਾਜ ਨਵਾਂ ਆ ਗਿਆ ਹੁਣ ਕਾਇਦੇ ਆਜ਼ਮ ਸਾਹਿਬ ਦੀ ਤਸਵੀਰ ਤੇ ਹਰ ਥਾਂ ਤੋਂ ਹਟਵਾਉਣੀ ਹੈ। ਅੱਛਾ ਜੀ, ਅਗਲੀ ਅਤਰ ਕਾਜ਼ਮੀ ਸਾਹਿਬ ਔਰ ਉਹਨਾਂ ਨੇ ਵੀ ਤਜਜ਼ੀਆ ਕੀਤਾ ਕਾਇਦੇ ਆਜ਼ਮ ਸਾਹਿਬ ਦੀ ਤਸਵੀਰ ਹਟਾਉਣ ਤੋਂ। ਤੇ ਨਸੀਮ ਜ਼ਹਰਾ ਸਾਹਿਬਾ ਬੜੀਆਂ ਸੀਨੀਅਰ ਜਰਨਲਿਸਟ ਨੇ, ਬੜੇ ਮੋਤਬਰ ਜਰਨਲਿਸਟ ਨੇ, ਅਸੀਂ ਸਾਰੇ ਉਹਨਾਂ ਦਾ ਇਹਤਰਾਮ ਕਰਦੇ ਹਾਂ। ਉਹਨਾਂ ਨੇ ਇਹੀ ਆਖਿਆ ਹੈ ਕਿ ਇਹ ਜਿਹੜਾ ਕਾਇਦੇ ਆਜ਼ਮ ਸਾਹਿਬ ਦਾ ਨਾਂ ਹਟਾਇਆ ਇਹ ਤਾਂ ਕੋਈ ਸੋਚ ਵੀ ਨਹੀਂ ਸਕਦਾ ਕਿ ਇੰਜ ਹੋ ਸਕਦਾ, ਲੇਕਿਨ ਪਾਕਿਸਤਾਨ 'ਚ ਕਰ ਦਿੱਤਾ ਗਿਆ। ਕਿੰਨੇ ਜੁਰਤ ਕੀਤੀ ਇਹ। ਹੁਣ ਜ਼ਾਹਿਰ ਹੈ ਵਿਚਾਰੇ ਉਹਨੇ ਡੰਟੋਨਕ ਨੇ ਤਾਂ ਨਹੀਂ ਕੀਤੀ ਨਾ ਕਿਸੇ ਬਿਊਰੋਕਰੇਟ ਨੇ ਕੀਤੀ। ਇਹ ਜਿਹਨਾਂ ਕੀਤੀ ਉਹਨਾਂ ਕੀਤੀ, ਸਾਰਿਆਂ ਨੂੰ ਪਤਾ ਕਿ ਨਾ ਕੀਤੀ। ਇਹ ਜੁਰਤ ਹੁਣ ਤੱਕ ਕਿਸੇ ਹੋਰ ਨੇ ਕੀਤੀ ਹੁੰਦੀ ਤਾਂ ਉਹਨੂੰ ਕੁੱਕੜ ਬਣਾ ਕੇ ਕੰਨ ਫੜਾਏ ਹੋਣੇ ਸੀ ਉਹਦੇ। ਇਹ ਜਿਹਨਾਂ ਜੁਰਤ ਕੀਤੀ ਉਹਨਾਂ ਕੀਤੀ ਹੈ ਔਰ ਉਹਨਾਂ ਬੜੀ ਸੋਚ ਸਮਝ ਕੇ ਕੀਤੀ ਹੈ, ਕਿਉਂਕਿ ਹੁਣ ਉਹਨਾਂ ਫੈਸਲਾ ਕੀਤਾ ਵੀ ਇੱਥੇ ਵੀ ਆਪਣਾ ਬੰਦਾ ਹੀ ਰੱਖਣਾ ਹੈ, ਇੱਥੇ ਵੀ ਵਰਦੀ ਵਾਲਾ ਹੀ ਪਾਉਣਾ ਹੈ ਕੋਈ। ਜਾਂ ਤਾਂ ਹੁਣ ਕਾਇਦੇ ਆਜ਼ਮ ਸਾਹਿਬ ਵੀ ਕੋਈ ਜਰਨੈਲ ਹੁੰਦੇ ਤਾਂ ਫਿਰ ਰਹਿ ਜਾਂਦੇ।
ਹੁਣ ਵੇਖੋ ਨਾ, ਵਕੀਲ ਸਨ ਬਾਬਾ ਜੀ, ਇੰਨਾ ਕੀ ਚਿਰ ਕੱਢ ਸਕਦੇ ਸਨ, ਇਹ ਵੀ ਬੜਾ ਕੱਢ ਗਏ ਨੇ, ਅਗਲਿਆਂ ਦੀ ਮਿਹਰਬਾਨੀ ਹੈ। ਉਹਨਾਂ ਨੇ ਵੇਖੋ 78 ਸਾਲ ਕੱਢਣ ਦਿੱਤੇ ਨੇ, ਇੱਥੇ ਉਹ ਬੰਦਿਆਂ ਨੂੰ 3 ਸਾਲ ਨਹੀਂ ਕੱਢਣ ਦਿੰਦੇ। ਇਹ 78 ਸਾਲ ਬਾਬਾ ਜੀ ਕੱਢ ਗਏ ਨੇ, ਹੋਰ ਇਹ ਤੋਂ ਗਾਂਹ ਬਾਬਾ ਜੀ ਕੀ ਚਾਹੁੰਦੇ ਨੇ। ਤੇ ਇਸ ਲਈ ਨਸੀਮ ਜ਼ਾਰਾ ਸਾਹਿਬਾ ਦੀ ਇਹਨਾਂ ਸਾਰਿਆਂ ਦੀ ਜਿਹੜੀ ਪਰੇਸ਼ਾਨੀ ਹੈ ਉਹ ਸਿਰ ਅੱਖਾਂ 'ਤੇ, ਲੇਕਿਨ ਮੇਰੇ ਖਿਆਲ ਦੇ ਵਿੱਚ ਇਹ ਹੁਣ ਅਗਲਿਆਂ ਨੇ ਸੋਚ ਸਮਝ ਕੇ ਕੀਤਾ ਤੇ ਉਹਨਾਂ ਇਹ ਕੰਮ ਇੱਥੇ ਨਹੀਂ ਛੱਡਣਾ, ਇੱਥੋਂ ਗਾਂਹ ਵੀ ਉਹਨਾਂ ਨੇ ਕਰਨਾ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।